व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਆਓ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਵਰਲਡ ਐਂਡ ਸਿੱਖ ਹਿਸਟਰੀ ਦੇ ਹਵਾਲੇ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1908 ਦੇ ਵਿੱਚ ਡਾਕਟਰ ਚਰਨ ਸਿੰਘ, ਇਹ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਸੀ ਔਰ ਇਹਨਾਂ ਦੀ ਕਾਫੀ ਕੰਟਰੀਬਿਊਸ਼ਨ ਸੀ, ਉਹਨਾਂ ਨੇ ਚੜ੍ਹਾਈ ਕੀਤੀ ਅੰਮ੍ਰਿਤਸਰ ਸ਼ਹਿਰ 'ਚ। 1915 'ਚ ਅੱਜ ਦੇ ਦਿਨ ਕਰਤਾਰ ਸਿੰਘ ਸਰਾਭਾ, ਜਿਹੜਾ ਕਿ ਇੱਕ ਯੰਗ 14-15 ਸਾਲ ਦਾ ਮੁੰਡਾ ਬਰਕਲੇ ਯੂਨੀਵਰਸਿਟੀ 'ਚ ਪੜ੍ਹਨ ਆਇਆ ਔਰ ਕਿਵੇਂ ਉਹਨੇ ਗਦਰ ਪਾਰਟੀ ਨੂੰ ਫਾਊਂਡ ਕੀਤਾ, ਕਿਵੇਂ ਉਹਨਾਂ ਦਾ ਟੈਲੈਂਟ ਉਹ ਕਵੀ ਦਾ ਹੋਏ, ਆਰਗੇਨਾਈਜ਼ਰ ਦਾ ਹੋਏ ਔਰ ਬਾਅਦ ਦੇ ਵਿੱਚ ਕਿਵੇਂ ਬਹਾਦਰੀ ਦੇ ਨਾਲ ਉਹਨਾਂ ਨੇ ਟਰਾਇਲ ਜਿਹੜਾ ਉਸ ਦੇ ਵਿੱਚ ਜੱਜ ਨੂੰ ਕਿਹਾ ਕਿ ਵੀ ਮੈਨੂੰ ਤੂੰ ਫਾਂਸੀ ਦੇ, ਔਰ ਯੰਗ ਉਮਰ ਦੇ ਵਿੱਚ 18-19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਤੇ ਜਿਹੜਾ ਉਹ ਜਕਾਰੇ ਗੁਜਾਉਂਦਾ ਗਿਆ ਜੀ। ਔਰ ਉਹਦੀਆਂ ਇਹ ਲਾਈਨਾਂ ਮੈਂ ਅਕਸਰ ਕੋਟ ਕਰਦਾ, ਮੇਰੇ ਲਈ ਵੀ ਇਹ ਇੰਸਪੀਰੇਸ਼ਨ ਹੁੰਦੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਵੱਖਰੀ ਗੱਲ ਹੈ ਕਿ ਜਿਸ ਦੇਸ਼ ਦੇ ਲਈ ਉਹਨਾਂ ਨੇ ਸਮਝਿਆ ਸੀ ਕਿ ਵੀ ਉਹ ਆਜ਼ਾਦੀ ਹੋਏਗੀ, ਉਹ ਸਿੱਖਾਂ ਦੇ ਲਈ ਜਿਹੜਾ ਹੈ ਇੱਕ ਕੰਸੈਂਟਰੇਸ਼ਨ ਕੈਂਪ ਬਣ ਗਈ ਔਰ ਫਿਰ ਸਰਾਬੇ ਵਰਗੇ ਗੱਭਰੂ ਉਹ ਜਿੰਦੇ ਸੁੱਖੇ ਹਵਾਰੇ ਔਰ ਰਾਜੋਆਣੇ ਉਹਨਾਂ ਨੂੰ ਵੀ ਆਪਣੀਆਂ ਜਵਾਨੀਆਂ ਦੇ ਨਜ਼ਰਾਨੇ ਭੇਟ ਕਰਨੇ ਪੈ ਰਹੇ ਨੇ ਆਜ਼ਾਦੀ ਦੀ ਦੇਵੀ ਨੂੰ ਪਲੀਜ਼ ਕਰਨ ਦੇ ਲਈ। ਸੋ 2013 ਦੇ ਵਿੱਚ ਗੁਰਬਖਸ਼ ਸਿੰਘ, ਜਿਨ੍ਹਾਂ ਨੇ ਗੁਰਦੁਆਰਾ ਰਾਮ ਸਾਹਿਬ ਮੋਹਾਲੀ ਵਰਤ ਸ਼ੁਰੂ ਕੀਤਾ ਸੀ ਕਿ ਜਿਹੜੇ ਲੰਬਾ ਵਕਤ ਆਪਣੀਆਂ ਟਰਮਸ ਜੇਲ੍ਹਾਂ ਦੇ ਵਿੱਚ ਭੋਗ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਏ, ਲੇਕਿਨ 1 ਸਾਲ ਬੀਤ ਗਿਆ, ਜਥੇਦਾਰ ਅਕਾਲ ਤਖਤ ਨੇ ਵੀ ਜ਼ਿੰਮੇਵਾਰੀ ਲਈ ਔਰ ਦੂਸਰਾ ਪਰ ਕੋਈ ਚੱਲਿਆ ਨਹੀਂ। ਔਰ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ 43 ਦਿਨ ਉਦੋਂ ਉਹਨਾਂ ਨੇ ਵਰਤ ਰੱਖਿਆ ਸੀ ਔਰ ਫਿਰ ਹੁਣ ਉਹਨਾਂ ਨੇ ਫਿਰ ਹਰਿਆਣੇ ਦੇ ਵਿੱਚ ਅੰਬਾਲੇ ਦੇ ਨੇੜੇ ਸ਼ਾਇਦ ਲਖਨੌਰ ਸਾਹਿਬ ਜਾਂ ਲਖਨਊਰ ਸਾਹਿਬ ਹੈ ਜਿੱਥੇ ਉਹਨਾਂ ਨੇ ਰੱਖਿਆ, ਕਿਉਂਕਿ ਪੰਜਾਬ 'ਚ ਕੋਈ ਗੁਰਦੁਆਰਾ, ਕੋਈ ਡੇਰਾ, ਕੋਈ ਬਾਬਾ, ਕੋਈ ਸੰਤ ਤਿਆਰ ਨਹੀਂ ਹੋਇਆ ਉਹਨਾਂ ਨੂੰ ਥਾਂ ਦੇਣ ਦੇ ਲਈ। ਸੋ ਉਹਨਾਂ ਨੇ ਉਹੀ ਮੁੱਦਾ ਜਿਹੜਾ ਦੁਬਾਰਾ ਉਹਨੂੰ ਆਧਾਰ ਬਣਾ ਕੇ ਆਪਣਾ ਵਰਤ ਸ਼ੁਰੂ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1792 ਦੇ ਵਿੱਚ ਕੈਪਟਨ ਜਾਰਜ ਵੈਨਕੂਵਰ, ਉਹ ਪਹਿਲਾ ਇੰਗਲਿਸ਼ਮੈਨ ਸੀ ਜਿਹਨੇ ਬੇ ਏਰੀਏ 'ਚ ਪੈਰ ਰੱਖਿਆ, ਬੇ ਜਿਹੜਾ ਸੈਨ ਫਰਾਂਸਿਸਕੋ ਬੇ ਹੈ। 1896 ਦੇ ਵਿੱਚ ਪਹਿਲੀ ਵਾਰ ਨਿਆਗਰਾ ਫਾਲਸ ਦੇ ਉੱਤੇ ਜਿਹੜਾ ਉਹ ਪਾਵਰ ਪਲਾਂਟ ਲੱਗਾ ਬਿਜਲੀ। 1906 ਦੇ ਵਿੱਚ ਰੂਜ਼ਵੈਲਟ ਪਹਿਲਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਜਿਹੜਾ ਕਿਸੇ ਫੋਰਨ ਕੰਟਰੀ 'ਚ ਗਿਆ, ਤੇ ਫੋਰਨ ਕੰਟਰੀ ਵੀ ਕਿਹੜੀ? ਪਨਾਮਾ। ਇਹ ਪਹਿਲਾ ਪ੍ਰੈਜ਼ੀਡੈਂਟ ਸੀ, ਅਦਰਵਾਈਜ਼ ਕੋਈ ਅਮਰੀਕਨ ਪ੍ਰੈਜ਼ੀਡੈਂਟ ਕਦੇ ਬਾਹਰ ਨਹੀਂ ਸੀ ਨਿਕਲਿਆ। 1908 ਦੇ ਵਿੱਚ ਐਲਬਰਟ ਆਇਨਸਟਾਈਨ ਨੇ ਜਿਹੜਾ ਇਹ ਥਿਊਰੀ ਦਿੱਤੀ ਜਿਹੜੀ ਅੱਜ ਵੀ ਸਾਇੰਸ ਦਾ ਇੱਕ ਬੇਸਿਕ ਆਧਾਰ ਹੈ, ਕੁਆਂਟਮ ਥਿਊਰੀ ਆਫ ਲਾਈਟ ਜੀ। 1922 ਦੇ ਵਿੱਚ BBC ਨੇ ਆਪਣੀ ਰੇਡੀਓ ਸਰਵਿਸ ਸ਼ੁਰੂ ਕੀਤੀ। 1940 ਦੇ ਵਿੱਚ ਜਰਮਨ ਪਲੇਨਸ ਨੇ ਕੋਵੈਂਟਰੀ ਸ਼ਹਿਰ UK ਦਾ ਲਗਭਗ 3/4 ਡਿਸਟਰੋਏ ਕਰ ਦਿੱਤਾ। 1956 'ਚ ਰਸ਼ੀਆ ਨੇ ਹੰਗਰੀ ਦੇ ਵਿੱਚ ਬਗਾਵਤ ਹੋਈ ਔਰ ਰਸ਼ੀਅਨ ਆਰਮੀ ਨੇ ਜਾ ਕੇ ਉਹਨੂੰ ਸਪਰੈਸ ਕਰਤਾ, ਬਹੁਤ ਲੋਕ ਮਾਰੇ। 1968 ਦੇ ਵਿੱਚ ਪਹਿਲੀ ਵਾਰ ਯੇਲ ਯੂਨੀਵਰਸਿਟੀ ਦੇ ਵਿੱਚ ਕੋ ਐਜੂਕੇਸ਼ਨ ਸ਼ੁਰੂ ਹੋਈ ਕਿ ਮੁੰਡੇ ਤੇ ਕੁੜੀਆਂ ਇਕੱਠੇ ਪੜ੍ਹ ਸਕਦੇ ਨੇ। 1994 ਦੇ ਵਿੱਚ ਪਹਿਲੀ ਟ੍ਰੇਨ ਜਿਹੜੀ ਹੈ ਲੋਕਾਂ ਦੇ ਲਈ ਇੰਗਲਿਸ਼ ਚੈਨਲ ਟਨਲ ਜਿਹੜੀ ਇੰਗਲੈਂਡ ਔਰ ਫਰਾਂਸ ਨੂੰ ਲਿੰਕ ਕਰਦੀ ਸੀ, ਉਹਦੇ 'ਚ ਪਹਿਲੀ ਪਬਲਿਕ ਟ੍ਰੇਨ ਜਿਹੜੀ ਹੈ ਉਹ ਸ਼ੁਰੂ ਹੋਈ ਜੀ। ਡਾਕਟਰ ਸਾਹਿਬ ਜਿਵੇਂ RSS ਦਾ BJP ਨਾਲ ਹੋਇਆ, BJP ਦੇ ਪਾਵਰ 'ਚ ਆਉਣ ਤੋਂ ਬਾਅਦ ਜਿਵੇਂ ਇਹਨਾਂ ਨੇ ਮਹਾਰਾਸ਼ਟਰ 'ਚ ਅਲਾਇੰਸ ਤੋੜਿਆ ਤੇ ਹੁਣ ਪੰਜਾਬ ਵੱਲ ਉਹਨਾਂ ਦਾ ਉਹ ਸੀਗਾ, ਤੇ ਜਿਵੇਂ ਇਹਨਾਂ ਦੀ ਬਿਆਨਬਾਜ਼ੀ ਚੱਲ ਰਹੀ ਸੀ ਅਕਾਲੀਆਂ ਦੀ ਤੇ BJP ਦੀ, ਉਹਦੇ ਤੇ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਅਕਾਲੀ ਦਲ ਦੀ, ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ BJP ਨਾਲ ਅਲਾਇੰਸ ਜਾਰੀ ਰੱਖਾਂਗੇ। ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਇਹਨਾਂ ਦੀ ਕੋਰ ਕਮੇਟੀ ਮੀਟਿੰਗ ਦੀ ਕਾਰਵਾਈ ਤੋਂ ਮੈਨੂੰ ਉਹ ਗੱਲ ਯਾਦ ਆਈ ਵੀ ਇੱਕ ਨੌਕਰ ਮਾਲਕ ਨੂੰ ਕਹਿੰਦਾ ਵੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹਨੇ ਕਿਹਾ ਜੀ ਫਿਰ ਚੁੱਪ ਕਰ ਗਿਆ, ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਕੀ, ਨਹੀਂ ਤਾਂ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਸੋ ਹੁਣ ਕੋਰ ਕਮੇਟੀ ਮੀਟਿੰਗ ਦੇ ਵਿੱਚ ਗੱਲਾਂ ਬੜੀਆਂ ਮਾਰੀਆਂ ਕਿ ਜੀ ਨਵਜੋਤ ਸਿੱਧੂ ਨੇ ਇਹ ਕਹਿ ਦਿੱਤਾ, ਉਹਦੀ ਘਰ ਵਾਲੀ ਨੇ ਇਹ ਕਹਿ ਦਿੱਤਾ, ਸਟੇਟ BJP ਲੀਡਰਸ਼ਿਪ ਕਿਉਂ ਚੁੱਪ ਬੈਠੀ ਹੈ, ਜਦੋਂ ਸਾਡੀ ਲੋੜ ਸੀ BJP ਨੂੰ ਅਸੀਂ ਸਭ ਤੋਂ ਪਹਿਲਾਂ ਸਪੋਰਟ ਕੀਤੀ, ਅਸੀਂ ਮੋਦੀ ਨੂੰ ਪ੍ਰਾਈਮ ਮਿਨਿਸਟਰ ਕੈਂਡੀਡੇਟ ਦੇ ਤੌਰ ਤੇ ਪੰਜਾਬ 'ਚ ਲਿਆਂਦਾ, BJP ਨੇ ਸਾਨੂੰ ਵਰਤ ਲਿਆ, ਜੋ ਪਹਿਲੇ ਅਕਾਲੀ ਕਰਦੇ ਰਹੇ ਜੀ ਅਸੀਂ ਵਰਤੇ ਗਏ। ਇਹ ਸਾਰਾ ਕਰ ਕਰਾ ਕੇ ਮੁੜ ਕੇ ਫਿਰ ਫੁਸ ਕਰਤਾ ਕੰਮ, ਬਾਹਰ ਨਿਕਲ ਕੇ ਬਾਦਲ ਔਰ ਦੂਜੇ ਨੂੰ ਪੁੱਛਿਆ, ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਜਿਹੜੀਆਂ ਨੇ ਆਉਣ ਵਾਲੀਆਂ ਮਿਊਨਿਸਪੈਲਿਟੀ ਚੋਣਾਂ ਔਰ ਨਗਰ ਨਿਗਮ ਚੋਣਾਂ ਇਕੱਠੀਆਂ ਲੜਾਂਗੇ
ਔਰ ਫਾਰਮੂਲਾ ਵੀ ਉਹੀ ਹੋਏਗਾ ਸੀਟਾਂ ਦੀ ਵੰਡ ਦਾ। ਅਸੀਂ ਲੋਕਲ ਲੈਵਲ ਦੇ ਉੱਤੇ ਕੋਈ ਨਾ ਕੋਈ ਐਡਜਸਟਮੈਂਟ ਕਰ ਲਾਂਗੇ ਜੀ ਸੀਟਾਂ ਦੀ, ਔਰ ਅਸੀਂ ਤਾਂ ਨਹੀਂ ਛੱਡਣਾ ਚਾਹੁੰਦੇ ਬੀਜੇਪੀ ਨੂੰ, ਅਸੀਂ ਤਾਂ ਬਿਲਕੁਲ ਨਾਲ ਰਹਿਣਾ ਚਾਹੁੰਦੇ। ਪਰ ਇੱਕ ਗੱਲ ਇਹਦੇ ਚੋਂ ਜ਼ਾਹਰ ਹੈ ਕਿ ਜਿਹੜੀ ਇਹਨਾਂ ਦੀ ਇਨਰ ਡਾਇਮੈਂਸ਼ਨਸ ਜੋ ਬਣ ਰਹੀਆਂ ਨੇ, ਇਹ ਨਹੀਂ ਹੈ। ਅਕਾਲੀ ਵੀ ਪਹਿਲਾਂ ਜਿਹੜਾ ਬੇਸ਼ੱਕ ਕਈ ਮਾਮਲਿਆਂ 'ਚ ਅਕਾਲੀ ਦਲ ਨਾਈਵ ਵੀ ਰਿਹਾ 47ਵੇਂ ਦੇ ਦੌਰ 'ਚ, ਪਰ ਅੱਜ ਤਾਂ ਗੁੰਡੇ ਨੇ, ਤੇ ਗੁੰਡੇ ਕਦੇ ਵੀ ਜਿਹੜੇ ਉਹਨਾਂ ਨੇ ਗੁੰਡਾਗਰਦੀ ਨਾਲ ਜੋ ਚੀਜ਼ ਲਈ ਹੁੰਦੀ ਹੈ ਇੰਨੀ ਜਲਦੀ ਗਿਵ ਅਪ ਤੇ ਨਹੀਂ ਕਰਦੇ। ਸੋ ਉਹਨਾਂ ਨੇ ਵੀ ਆਪਣੀ ਕੋਈ ਨਾ ਕੋਈ ਸਟ੍ਰੈਟਜੀ ਤਾਂ ਬਣਾਈ ਹੈ। ਜਿਵੇਂ ਉਹਨਾਂ ਨੇ ਥਰਡ ਰੇਟ ਜਿਹੜੇ ਲੀਡਰ ਨੇ, ਜੇ ਉਧਰ ਟੌਪ ਲੀਡਰਸ਼ਿਪ ਬੀਜੇਪੀ ਦੀ ਚੁੱਪ ਬੈਠੀ ਹੈ ਤੇ ਉਹਨਾਂ ਨੇ ਛੱਡੇ ਹੋਏ ਨੇ ਸੈਕੰਡ ਥਰਡ ਰੇਟ, ਤੇ ਇਧਰ ਵੀ ਮਿਨਿਸਟਰ ਰਣੀਆਂ ਹੋਏ, ਰਾਣੀਕੇ ਹੋਏ, ਇਧਰ ਤੋਤਾ ਸਿੰਘ ਹੋਏ, ਜਾਂ ਦੂਸਰੇ ਉਹਨਾਂ ਨੇ ਸ਼ੁਰੂ ਕਰਤਾ ਹੈ। ਉਹਨਾਂ ਨੇ ਬਿਆਨ ਕਿਹਾ ਜੀ, ਜਿਵੇਂ ਉਹਨੇ ਰਾਣੀਕੇ ਨੇ ਕਿਹਾ ਜੀ ਇਹਨਾਂ ਦੇ ਜੇ ਵਡੇਰਿਆਂ ਨੇ ਸਾਡੇ ਨਾਲ ਕੀ ਕੀਤਾ ਹਸ਼ਰ, ਸਾਡੇ ਦਲਿਤ ਭਾਈਚਾਰੇ ਦੇ ਹਵਾਲੇ ਨਾਲ ਉਹ ਗੱਲ ਕਰ ਰਿਹਾ ਵੀ ਸਾਡੇ ਲਈ ਤਾਂ ਹਮੇਸ਼ਾ ਅਕਾਲੀ ਦਲ 'ਚ ਹੀ ਮਾਣ ਦੀ ਥਾਂ ਹੈ। ਹੁਣ ਉਹ ਉਹਨਾਂ ਨੇ ਇਸ ਲਈ ਕਿਉਂਕਿ ਬੀਜੇਪੀ ਨੇ ਆਪਣਾ ਮੈਥਮੈਟਿਕਸ ਕਾਊਂਟ ਕੀਤਾ ਹੈ ਵੀ 17-18% ਹਿੰਦੂ ਵੋਟ ਹੈ ਜੀ, ਔਰ 32-33% ਦਲਿਤ ਵੋਟ ਹੈ। ਹੁਣ ਜਿਸ ਕਿਸਮ ਨਾਲ ਉਹਨਾਂ ਨੇ ਵਿਜੇ ਸਾਂਪਲਾ ਕਿ ਕਿਹੜਾ ਜਿਹਨੂੰ ਬਣਾਇਆ ਵਜ਼ੀਰ ਸਟੇਟ ਮਿਨਿਸਟਰ, ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਹੁਣ ਇਹ ਜਿਹੜਾ ਰਾਧਾ ਸਵਾਮੀ, ਸੌਦਾ ਸਾਧ, ਆਸ਼ੂਤੋਸ਼, ਇਹਨਾਂ ਦੇ ਵੀ ਲਗਭਗ 80% ਫੋਲੋਇੰਗ ਜਿਹੜੀ ਹੈ ਉਹ ਦਲਿਤ ਵਰਗ 'ਚ ਹੈ। ਸੋ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਤਾਂ ਇਹ ਲਾਇਆ ਕਿ ਪੰਜਾਬ 'ਚ ਜਿਹੜਾ ਵੀ 35-36% ਵੋਟਾਂ ਲੈ ਜਾਂਦਾ ਹੈ ਉਹ ਚੀਫ ਮਿਨਿਸਟਰ ਬਣਦਾ ਉਸ ਪਾਰਟੀ ਦਾ। ਕਾਂਗਰਸ ਔਰ ਅਕਾਲੀਆਂ 'ਚ ਮੋਸਟਲੀ 2-3% ਦਾ ਹੀ ਫਰਕ ਹੁੰਦਾ। ਸੋ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਵੀ ਜੇ 17% ਵੋਟ ਸੋਲਿਡ ਹਿੰਦੂ ਸਾਨੂੰ ਮਿਲ ਜਾਂਦੀ ਹੈ, ਦਲਿਤਾਂ ਦੀ 32-33% ਵੋਟ 'ਚੋਂ 23-24% ਮਿਲ ਜਾਂਦੀ ਹੈ, ਤੇ ਇਸੇ ਤਰ੍ਹਾਂ ਜੱਟ ਭਾਈਚਾਰੇ 'ਚੋਂ ਜਿਵੇਂ ਨਵਜੋਤ ਸਿੱਧੂ ਦੂਜੇ ਤੀਜੇ ਉਭਾਰ ਰਹੇ ਨੇ, ਕੁਝ ਹੋਰ ਵੀ ਜੰਪ ਕਰਨ ਨੂੰ ਤਿਆਰ ਨੇ, ਤੇ ਉਹ ਸਮਝਦੇ ਨੇ ਕਿ ਵੀ ਅਸੀਂ ਆਪਣੀ ਜਿਹੜੀ ਹੈ ਸਰਕਾਰ ਬਣਾ ਸਕਦੇ ਹਾਂ ਆਪਣੇ ਬਲਬੂਤੇ ਤੇ। ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਸਿਟੀ ਚੋਣਾਂ ਤੱਕ ਪਹੁੰਚਦੇ ਇਹਨਾਂ ਦੀ ਬਿਟਰਨੈਸ ਹੋਰ ਵਧੇਗੀ, ਔਰ ਫਿਰ ਇੱਕ ਅਟੈਂਪਟ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋ ਸਕਦੀਆਂ। ਉਹ ਮੋਦੀ ਨੇ ਆਪਣੇ ਕੋਲ ਲੈ ਲਿਆ, ਉਹ ਬਣ ਗਿਆ ਚੋਣ ਕਮਿਸ਼ਨ ਦਾ ਇੰਚਾਰਜ। ਉਸ ਵੇਲੇ ਫਿਰ ਇਹ ਸਾਰਾ ਜਿਹੜਾ ਵੋਟ ਬੈਂਕ ਹੈ ਰਾਧਾ ਸਵਾਮੀਆਂ ਦਾ, ਸੌਦਾ ਸਾਧ ਦਾ, ਇਹ ਸਾਰੇ ਵੀ ਇਹਨਾਂ ਨੂੰ ਇਹ ਇਸਤੇਮਾਲ ਕਰਨਗੇ। ਸੋ ਬਾਦਲ ਆਪਣੇ ਕਾਰਡ ਬੜੀ ਸ਼ਰੂਡਲੀ ਪਲੇ ਕਰ ਰਹੇ। ਇਧਰ ਭਾਵੇਂ ਕੁਛ ਨਹੀਂ ਕੱਢਿਆ ਇਹਨਾਂ ਨੇ, ਪਰ ਉਹ ਬਤੌਰੇ ਸਿੱਖ ਕਾਰਡ ਜਿਹੜਾ ਹੈ ਉਹ ਜਥੇਦਾਰ ਅਕਾਲ ਤਖਤ ਨੂੰ ਇਸਤੇਮਾਲ ਕਰੇਗਾ ਕਿ ਜੀ ਦੇਖੋ ਇਹ RSS ਆ ਗਿਆ, ਸਿੱਖੀ ਤੇ ਹਮਲਾ ਹੋ ਗਿਆ, ਤੇ ਫਿਰ ਜਿਹੜੀਆਂ ਈਵਨ ਸਾਡੀਆਂ ਧਿਰਾਂ ਵਾਲੇ ਵੀ ਉੱਥੇ ਬੈਠੇ ਉਹਨਾਂ ਕੋਲ ਕੋਈ ਬਹੁਤੀ ਚੋਇਸ ਨਹੀਂ ਰਹੇਗੀ। ਸੋ ਇੱਕ ਵਾਰੀ ਵਰਤ ਕੇ ਜੇ ਅਸੈਂਬਲੀ ਚੋਣਾਂ ਤੋਂ ਬਾਅਦ ਹੰਗ ਅਸੈਂਬਲੀ ਹੋ ਵੀ ਜਾਂਦੀ ਹੈ, ਇਹ ਫਿਰ ਅਲਾਇੰਸ ਕਰ ਲਏਗਾ ਬੀਜੇਪੀ ਦੇ ਨਾਲ ਜੀ। ਸੋ ਕੁੱਲ ਮਿਲਾ ਕੇ ਕੋਰ ਕਮੇਟੀ ਨੇ ਵੀ ਆਪਣਾ ਜਿਹੜਾ ਉਹ ਇਸ ਕਿਸਮ ਦਾ ਹੀ ਕੱਢਿਆ ਵੀ ਅਸੀਂ ਉਸੇ ਤਨਖਾਹ ਤੇ ਹੀ ਕੰਮ ਕਰਾਂਗੇ। ਪਰ ਆਉਣ ਵਾਲੇ ਸਮੇਂ ਦੇਖੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 65 ਨੂੰ ਚੁਣਿਆ, ਜਿਹੜਾ ਕਿ ਬ੍ਰਿਜ ਭਾਸ਼ਾ ਦੇ ਵਿੱਚ ਹੈ। ਔਰ ਭਾਈ ਸਾਹਿਬ ਕਹਿੰਦੇ ਨੇ, ਬਿਨ ਰਸ ਰਸਨਾ ਬਕਤ ਜੀ ਬਹੁਤ ਬਾतें, ਪ੍ਰੇਮ ਰਸ ਬਸ ਪੈ ਮੋਨ ਬ੍ਰਤ ਲੀਨ ਹੈ, ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੈ ਮਦੋਨ, ਅੰਤਰ ਧਿਆਨ ਦਿਗ ਦੁਤੀਆ ਨ ਚੀਨ ਹੈ, ਪ੍ਰੇਮ ਨੇਮ ਸਹਿਜ ਸਮਾਦ ਅਨਹਦ ਲਿਵ, ਦੁਤੀਆ ਸ਼ਬਦ ਸ਼ਰਵਨੰਤਰ ਨਾ ਕੀਨ ਹੈ, ਬਿਸਮ ਬਿਦੇ ਜਗ ਜੀਵਨ ਮੁਕਤ ਭੈ, ਤ੍ਰਿਭਵਨ ਔ ਤ੍ਰਿਕਾਲ ਗਮਤਾ ਪ੍ਰਬੀਨ ਹੈ। ਕਿ ਵਾਹਿਗੁਰੂ ਦੇ ਨਾਂ ਦੀਆਂ ਕੀ ਬਰਕਤਾਂ ਨੇ, ਔਰ ਕਿਵੇਂ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਲ ਜੁੜਦਾ ਹੈ, ਉਸ ਦੇ ਨਾਮ ਨੂੰ ਯਾਦ ਕਰਦਾ ਹੈ, ਉਸ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ, ਉਹਦੀ ਡੇ ਟੂ ਡੇ ਲਾਈਫ ਕਿਵੇਂ ਬਦਲਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬਿਨ ਰਸ ਰਸਨਾ ਬਕਤ ਹੀ ਬਹੁਤ ਬਾतें, ਕਿ ਜੇ ਵਾਹਿਗੁਰੂ ਦੇ ਪਿਆਰ ਦਾ ਰਸ ਨਹੀਂ ਹੈ ਤੇ ਤੁਸੀਂ ਸਾਰਾ ਦਿਨ ਇਸ ਜ਼ਬਾਨ ਦੇ ਨਾਲ ਫਜ਼ੂਲ ਗੱਲਾਂ ਕਰਦੇ ਰਹਿੰਦੇ ਹੋ। ਸਾਰਾ ਦਿਨ ਕੋਈ ਨਾ ਕੋਈ ਨਿੰਦਿਆ, ਕੋਈ ਚੁਗਲੀ, ਕੋਈ ਗਪੌੜ, ਇਹ ਵਕਤ ਜ਼ਾਇਆ ਕਰਨਾ ਜਿਹਨੂੰ ਅਸੀਂ ਕਹਿੰਦੇ ਹਾਂ। ਕਿ ਜੇ ਬਿਨ ਰਸ ਰਸਨਾ, ਜੇ ਰਸਨਾ ਜ਼ਬਾਨ ਨੂੰ ਕਹਿੰਦੇ ਨੇ, ਕਿ ਜੇ ਜ਼ਬਾਨ ਦੇ ਵਿੱਚ ਉਸ ਵਾਹਿਗੁਰੂ ਦੇ ਪਿਆਰ ਦਾ ਰਸ ਨਹੀਂ ਹੈ ਤੇ ਇਹ ਫਿਰ ਬਕਦੀ ਹੈ, ਸਾਰਾ ਦਿਨ ਹੋਰ ਗੱਲਾਂ ਕਰਦੀ ਹੈ। ਪ੍ਰੇਮ ਰਸ ਬਸ ਪੈ ਮੋਨ ਬ੍ਰਤ ਲੀਨ ਹੈ, ਕਿ ਜਦੋਂ ਹੀ ਗੁਰੂ ਦੇ ਪਿਆਰ ਦਾ ਰਸ ਇਸ ਜ਼ਬਾਨ ਤੇ ਆ ਜਾਂਦਾ ਫਿਰ ਉਹ ਇਸ ਕਿਸਮ ਦੀ ਵਿਕਾਰੀ ਜਾਂ ਵਕਤ ਝੱਟ ਲੰਘਾਉਣ ਵਾਲੀ ਗੱਲਬਾਤ ਤੋਂ ਮੌਨ ਹੋ ਜਾਂਦਾ, ਚੁੱਪ ਹੋ ਜਾਂਦਾ। ਦਾ ਮਤਲਬ ਇਹ ਨਹੀਂ ਵੀ ਵੈਸੇ ਚੁੱਪ ਕਰ ਜਾਂਦਾ ਹੈ, ਪਰ ਇਹ ਹੈ ਕਿ ਵੀ ਉਹ ਫਿਰ ਵਕਤ ਉਧਰ ਜ਼ਾਇਆ ਨਹੀਂ ਕਰਦਾ।
ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੈ ਮਦੋਨ, ਮਦ ਕਹਿੰਦੇ ਨੇ ਸ਼ਰਾਬ ਨੂੰ। ਜਿਸ ਨੇ ਪ੍ਰੇਮ ਦੇ ਰਸ ਦੀ ਅੰਮ੍ਰਿਤ ਰੂਪੀ ਉਸ ਖਜ਼ਾਨੇ ਨੂੰ ਆਪਣੇ ਜੀਵਨ ਦੇ ਵਿੱਚ ਲੈ ਆਂਦਾ, ਉਹ ਫਿਰ ਉਸ ਪ੍ਰੇਮ ਰਸ ਦੇ ਨਸ਼ੇ ਦੇ ਵਿੱਚ ਮਦੋਨ ਉਹ ਮਸਤ ਰਹਿੰਦਾ ਹੈ। ਅੰਤਰ ਧਿਆਨ ਦਿਗ ਦੁਤੀਆ ਨਾ ਚੀਨ ਹੈ, ਉਹ ਆਪਣੇ ਅੰਦਰ ਧਿਆਨ ਉਸ ਨਿਰੰਕਾਰ ਦੀ ਯਾਦ 'ਚ ਰਹਿੰਦਾ ਹੈ। ਐਂਡ ਡਿਪੈਂਡਸ ਨਾਟ ਔਨ ਐਨੀਵਨ, ਦੁਤੀਆ ਨਾ ਚੀਨ ਹੈ, ਫਿਰ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਉਹ ਅੰਦਰ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਮਸਤ ਰਹਿੰਦਾ ਹੈ। ਪ੍ਰੇਮ ਨੇਮ ਸਹਿਜ ਸਮਾਦ ਅਨਹਦ ਲਿਵ, ਉਸ ਦਾ ਨੇਮ ਵੀ ਪ੍ਰੇਮ ਹੈ ਜੀ, ਔਰ ਉਹ ਪ੍ਰੇਮ ਦੇ ਨੇਮ ਦੇ ਵਿੱਚ ਸਹਿਜ ਸਮਾਦ ਦੇ ਵਿੱਚ ਉਹਦੇ ਜੀਵਨ ਦੇ ਵਿੱਚ ਇੱਕ ਸਹਿਜ ਹੈ। ਸਹਿਜੇ ਜਾਗੇ ਸਹਿਜੇ ਸੋਏ ਕਰਨੇ ਹਾਰ ਕਰੇ ਸੋ ਹੋਏ, ਉਹਦੀ ਸਾਰੀ ਭੱਜ ਦੌੜ ਮੁੱਕ ਜਾਂਦੀ ਹੈ, ਉਹ ਸਹਿਜ ਦੇ ਵਿੱਚ ਜੀਵਨ ਜਿਉਂਦਾ। ਅਨਹਦ ਲਿਵ, ਉਸ ਦੀ ਲਿਵ ਦਿਨ ਰਾਤ ਉਸ ਨਿਰੰਕਾਰ ਦੇ ਨਾਲ ਜੁੜੀ ਹੈ ਜਿਸ ਦਾ ਪਿਆਰ ਉਸ ਦੇ ਅੰਦਰ ਵਸਿਆ ਹੋਇਆ ਹੈ। ਦੁਤੀਆ ਸ਼ਬਦ ਸਰਵਨੰਤਰ ਨਾ ਕੀਨ ਹੈ, ਈਵਨ ਉਹ ਕੰਨਾਂ 'ਚ ਵੀ, ਸ਼ਰਵਣ ਕੰਨਾਂ ਨੂੰ ਕਹਿੰਦੇ ਨੇ, ਸਰਵਨੰਤਰ ਕੰਨ ਨੇ, ਕਿ ਉਹ ਆਪਣੇ ਕੰਨਾਂ 'ਚ ਵੀ ਕੋਈ ਹੋਰ ਆਵਾਜ਼ ਨਹੀਂ ਸੁਣਨਾ ਚਾਹੁੰਦਾ। ਉਸ ਨੂੰ ਨਿੰਦਿਆ ਚੰਗੀ ਨਹੀਂ ਲੱਗਦੀ, ਉਸ ਨੂੰ ਵਾਧੂ ਗੱਪਬਾਜ਼ੀ ਚੰਗੀ ਨਹੀਂ ਲੱਗਦੀ, ਉਹਨੂੰ ਸਿਰਫ ਵਾਹਿਗੁਰੂ ਦਾ ਨਾਂ ਚੰਗਾ ਲੱਗਦਾ ਹੈ। ਔਰ ਅਖੀਰ 'ਚ ਭਾਈ ਸਾਹਿਬ ਨੇ ਕਿਹਾ ਬਿਸਮ ਵਿਦੇ, ਕਿ ਐਸਾ ਹੀ ਜਿਹੜੀ ਰੂਹ ਹੈ ਉਹ ਫਿਰ ਦੇਹ ਤੋਂ ਫ੍ਰੀ ਹੋ ਜਾਂਦੀ ਹੈ। ਹੁਣ ਦੇਹ ਤੋਂ ਫ੍ਰੀ ਹੋਣ ਦਾ ਮਤਲਬ ਇਹ ਨਹੀਂ ਹੈ ਵੀ ਵਿੱਚੋਂ ਨਿਕਲ ਗਈ ਜਾਨ, ਇਹ ਹੈ ਕਿ ਵੀ ਤੁਸੀਂ ਜਿਹੜੇ ਦੇਹ ਦੇ ਕੰਮ ਨੇ, ਈਰਖਾ ਨਿੰਦਿਆ ਚੁਗਲੀ ਕਾਮ ਕ੍ਰੋਧ ਲੋਭ ਮੋਹ, ਇਸ ਸਾਰੇ 'ਚੋਂ ਤੁਸੀਂ ਫ੍ਰੀ ਹੋ ਜਾਂਦੇ ਹੋ। ਬਿਸਮ ਵਿਦੇ ਜਗ ਜੀਵਨ ਮੁਕਤ ਪੈ, ਤੁਸੀਂ ਜੀਵਨ ਮੁਕਤ ਹੋ ਜਾਂਦੇ ਹੋ। ਔਰ ਇਹ ਗੁਰਮਤ ਦਾ ਯੂਨੀਕ ਸਿਧਾਂਤ ਹੈ ਕਿ ਸਾਡੇ 'ਚ ਮੁਕਤੀ ਕੋਈ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ। ਜਿਉਂਦਿਆਂ ਜਦੋਂ ਅਸੀਂ ਮਾਇਆ ਦੀ ਗ੍ਰਿਪ 'ਚੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦੇ, ਇਹਨੂੰ ਜੀਵਨ ਮੁਕਤ ਕਹਿੰਦੇ ਨੇ, ਜਿਉਂਦਿਆਂ ਮੁਕਤੀ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲ, ਭਗਤ ਨਾਮਦੇਵ ਜੀ ਦਾ। ਇਹ ਮਰੇ ਨੂੰ ਤੋਂ ਬਾਅਦ ਜੇ ਮੁਕਤੀ ਮਿਲੀ ਤਾਂ ਉਹ ਮੁਕਤੀ ਕਿਹਨੇ ਦੇਖੀ ਹੈ? ਇੱਥੇ ਜੀਵਨ ਮੁਕਤ ਦੀ ਗੱਲ ਹੈ। ਤ੍ਰਿਭਵਨ ਔਰ ਤ੍ਰਿਕਾਲ ਗਮਤਾ ਪ੍ਰਵੀਨ ਹੈ, ਔਰ ਜਿਹੜਾ ਇਹ ਜੀਵਨ ਮੁਕਤ ਗੁਰਸਿੱਖ ਹੈ ਉਸ ਨੂੰ ਤ੍ਰਿਭਵਨ ਤਿੰਨੋਂ ਹੀ ਲੋਕਾਂ ਦੀ ਸਮਝ ਆ ਜਾਂਦੀ ਹੈ। ਤ੍ਰਿਕਾਲ ਤਿੰਨੋਂ ਹੀ ਜਿਹੜੇ ਪੀਰੀਅਡ ਨੇ, ਭੂਤ ਵਰਤਮਾਨ ਭਵਿੱਖ, ਇਹਨਾਂ ਤਿੰਨਾਂ ਦੀ ਗਮਤਾ ਪ੍ਰਵੀਨ ਹੈ। ਇਸ ਦੇ ਵਿੱਚ ਉਹ ਪ੍ਰਵੀਨ ਹੋ ਜਾਂਦਾ ਹੈ, ਉਹ ਡੈਕਸਟਰਸ ਹੁੰਦਾ ਹੈ। ਔਰ ਇਹ ਅੱਜ ਦਾ ਵਿਚਾਰ ਕਿ ਰੱਬ ਦਾ ਨਾਂ, ਗੁਰੂ ਦੀ ਯਾਦ, ਇਹੀ ਜਿਹੜਾ ਜੀਵਨ ਦੇ ਵਿੱਚ ਰਸਦਾਇਕ ਹੈ, ਬਾਕੀ ਸਭ ਫਜ਼ੂਲ ਹੈ। ਜੀ ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਵੀਅਰਸ, ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਫੇਸਬੁੱਕ ਦੇ ਥਰੂ ਭੇਜ ਸਕਦੇ ਹੋ ਅਤੇ ਈਮੇਲ ਦੇ ਥਰੂ sos@tved4.tv ਤੇ ਭੇਜ ਸਕਦੇ ਹੋ। ਅਸੀਂ ਆਪਣਾ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।